ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ ਸੋ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜਨਵਰੀ ਦੀ 5 ਤਰੀਕ ਆ, ਦਿਨ ਸੋਮਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਰਿਟਰਨੀ ਜੇ ਟਿਰਕਿਆਣਾ 415 909 0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ ਜਸਪਾਲ ਕੌਰ ਜੌਹਲ, ਸਤਨਾਮ ਸਿੰਘ ਟਾਟਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਸ਼ਪਾਲ ਕੌਰ ਜੌਹਲ ਐਂਟੀਲੋਪ, ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਜੋਗਾ ਸਿੰਘ ਪਵਾਰ ਔਰੰਜਵੈਲ, ਸਰਬਜੀਤ ਸਿੰਘ ਧੂਤ ਯੂਬਾ ਸਿਟੀ, ਪਰਮਜੀਤ ਸਿੰਘ ਦਾਖਾ ਬਰਕਲੇ, ਗੁਰਨੇਕ ਸਿੰਘ ਬਾਗੜੀ ਫਰੈਸਨੋ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698। ਜੀ, ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਡੈਨਿਸ਼ ਜਿਹੜੇ ਪ੍ਰਾਈਮ ਮਿਨਿਸਟਰ ਹੈਗੇ ਆ, ਉਹਨਾਂ ਨੇ ਕਿਹਾ ਵੀ USA ਦਾ ਗ੍ਰੀਨਲੈਂਡ ਨੂੰ ਜੇ ਓਵਰਟੇਕ ਕਰਨ ਦਾ ਇਰਾਦਾ ਆ, ਉਹਦਾ ਮਤਲਬ ਇਹ ਆ ਵੀ ਨਾਟੋ ਜਿਹੜਾ ਆ ਉਹ ਇੱਕ ਤਰ੍ਹਾਂ ਦੇ ਨਾਲ ਸਾਰਾ ਕਿੱਲਰ ਵਿਲਰ ਜਾਊਗਾ। ਸੋ ਨਾਟੋ ਦਾ ਜਿਹੜਾ ਮਿਲਟਰੀ ਅਲਾਇੰਸ ਆ ਉਸ ਦਾ ਖਾਤਮਾ ਹੋ ਜਾਊਗਾ। ਉਹਨਾਂ ਦਾ ਕਮੈਂਟ ਉਸ ਟਾਈਮ ਦੇ ਉੱਤੇ ਆਇਆ ਜਦੋਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਇੱਕ ਵਾਰੀ ਫੇਰ ਕਾਲ ਦਿੱਤੀ ਪਈ ਜਿਹੜਾ ਮਿਨਰਲ ਰਿਚ ਆਰਕਟਿਕ ਆਈਲੈਂਡ ਹੈਗਾ, ਸਟ੍ਰੈਟਜਿਕ ਹੈਗਾ, ਇਹ US ਕੰਟਰੋਲ ਦੇ ਅੰਡਰ ਆਉਂਦਾ ਹੈਗਾ। ਹੁਣੇ ਜਿਹੜਾ ਆ ਇੱਕ ਵੱਡਾ ਆਪਰੇਸ਼ਨ ਵੈਨਜ਼ੂਏਲਾ ਦੇ ਵਿੱਚ ਹੋ ਕੇ ਹਟਿਆ, ਜਿੱਥੋਂ ਜਿਹੜਾ ਉੱਥੇ ਦਾ ਲੀਡਰ ਨਿਕੋਲਸ ਮਡੂਰੋ ਉਸ ਨੂੰ ਅਮਰੀਕਾ ਵਾਲੇ ਚੱਕ ਕੇ ਲਿਆਏ ਤੇ ਨਾਲ ਹੀ ਉਹਦੀ ਜਿਹੜੀ ਵਾਈਫ ਸੀ ਉਸ ਨੂੰ ਵੀ ਨਾਲ ਹੀ ਲੈ ਆਂਦਾ ਤੇ ਅੱਜ ਉਹਨਾਂ ਦਾ ਜਿਹੜਾ ਟਰਾਇਲ ਆ ਉਹ ਅੱਜ ਉਹਨਾਂ ਨੂੰ ਕੋਰਟ ਦੇ ਸਾਹਮਣੇ ਪੇਸ਼ ਕੀਤਾ ਗਿਆ ਸੀਗਾ। ਸੋ ਟਰੰਪ ਉਹਨਾਂ ਦਾ ਬਾਰ-ਬਾਰ ਗ੍ਰੀਨਲੈਂਡ ਨੂੰ ਕਹਿਣਾ ਵੀ ਇਹ ਸਾਡੇ ਏਰੀਏ ਦੇ ਅੰਡਰ ਆਉਂਦਾ ਹੈਗਾ ਆ। ਸੋ ਕਹਿੰਦੇ ਭਈ ਰਿਪੋਰਟਰਸ ਨੂੰ ਉਹਨਾਂ ਨੇ ਇਹ ਕਿਹਾ ਲੈਟਸ ਟਾਕ ਅਬਾਊਟ ਗ੍ਰੀਨਲੈਂਡ ਇਨ 20 ਡੇਜ਼ ਤੇ ਵੀ ਇੱਕ ਤਰ੍ਹਾਂ ਦਾ ਡਰ ਵਾਲਾ ਮਾਹੌਲ ਜਿਹੜਾ ਆ ਉਹ ਗ੍ਰੀਨਲੈਂਡ ਵਿੱਚ ਰਹਿੰਦੇ ਜਿਹੜੇ ਲੋਕ ਆ ਜਾਂ ਜਿਹੜੇ ਲੀਡਰਸ ਆ ਉਹਨਾਂ ਦੇ ਉੱਤੇ ਇਸ ਟਾਈਮ ਪਿਆ ਹੋਇਆ ਹੈ। ਜੀ, ਸੋ ਬਿਲਕੁਲ ਉਹਨਾਂ ਨੇ ਦੱਸ ਦਿੱਤਾ ਆ ਹਰਜੋਤ ਸਿੰਘ ਜੀ ਵੀ ਜੇ ਇਨਵੇਜਨ ਕੀਤੀ ਗ੍ਰੀਨਲੈਂਡ ਦੀ ਤਾਂ ਨਾਟੋ ਖਤਮ ਆ। ਸੋ ਇਸ ਨੂੰ ਹੁਣ ਕਿੱਦਾਂ ਦੇਖਦੇ ਆ, ਕਿਵੇਂ ਜਿਹੜਾ ਉਹ ਹੁੰਦਾ ਆ, ਇਹ ਦੇਖਣ ਵਾਲੀ ਗੱਲ ਆ। ਸੋ ਚੀਨ, ਰਸ਼ੀਆ, ਵੈਨੇਜ਼ੁਏਲਾ ਦੇ ਵਿੱਚ ਤੇਲ ਦੇ ਕਰਕੇ, ਖਣਜਾਂ ਦੇ ਕਰਕੇ ਸੀਗਾ। ਅਮਰੀਕਾ ਵੀ ਕੀ ਉਸੇ ਕਰਕੇ ਉੱਥੇ ਆ, ਕਿਵੇਂ ਹੋਊਗਾ ਇਹ ਦੇਖਣ ਵਾਲੀ ਗੱਲ ਆ। ਜਿਹੜੀ ਉਪ ਰਾਸ਼ਟਰਪਤੀ ਉੱਥੋਂ ਦੀ ਆ ਹੁਣ, ਜਿਸ ਨੂੰ ਅੰਟਰਮ ਬਣਾਇਆ ਗਿਆ ਹੈ ਹਰਜੋਤ ਸਿੰਘ ਜੀ ਰਾਸ਼ਟਰਪਤੀ ਉੱਥੇ ਦੀ, ਅਮਰੀਕਾ ਵਾਲੇ ਇੱਥੇ ਬੈਠੇ ਕਹੀ ਜਾਂਦੇ ਵੀ ਅਸੀਂ ਚਲਾਵਾਂਗੇ, ਪਰ ਉੱਥੇ ਉਹਨਾਂ ਦੇ ਹੀ ਬੰਦੇ ਜਿਹੜੇ ਆ ਸ਼ਾਸਕ ਨੇ, ਉਹੀ ਉਹਨਾਂ ਦੀ ਜਿਹੜੀ ਸਰਕਾਰ ਆ ਉੱਥੇ ਚੱਲ ਰਹੀ ਹੈਗੀ ਆ। ਸੋ ਲੈਟਸ ਸੀ ਇਹ ਓਵਰਆਲ ਹਰਜੋਤ ਸਿੰਘ ਜੀ ਕਿਸ ਤਰੀਕੇ ਦੇ ਨਾਲ ਗੱਲ ਕਿਸ ਭਾਅ ਜਿਹੜੀ ਉਹ ਬੈਠਦੀ ਹੈਗੀ ਆ। ਉਧਰ ਹਰਜੋਤ ਸਿੰਘ ਜੀ ਅੱਜ ਇੱਕ ਰੌਲਾ ਰੱਪਾ ਕਾਫੀ ਜ਼ਿਆਦਾ ਪਿਆ। ਆਈਸ ਦੇ ਜਿਹੜੇ ਏਜੰਟਸ ਆ ਮਿਨੀਐਪੋਲਿਸ ਦੇ ਵਿੱਚ, ਉਹਨਾਂ ਨੇ ਇੱਕ ਹੈਂਪਟਨ ਇਨ ਲੇਕਵਿਲ ਇੱਕ ਹੋਟਲ ਆ ਉਸ ਨੂੰ ਬੁੱਕ ਕੀਤਾ ਸੀਗਾ, ਪਰ ਉੱਥੋਂ ਦੇ ਜਿਹੜੇ ਹੋਟਲ ਵਾਲੇ ਆ ਉਹਨਾਂ ਨੂੰ ਜਦ ਇਹ ਪਤਾ ਲੱਗਾ ਵੀ ਇਹ ਆਈਸ ਦੇ ਨਾਲ ਜੁੜੇ ਹੋਏ ਆ ਤੇ ਉਹਨਾਂ ਨੇ ਇਹਨਾਂ ਦੀਆਂ ਜਿਹੜੀਆਂ ਬੁਕਿੰਗਸ ਆ, ਰਿਜ਼ਰਵੇਸ਼ਨਸ ਆ, ਉਹਨਾਂ ਨੂੰ ਰੱਦ ਕਰ ਦਿੱਤਾ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਹੁਣ ਚੰਗਾ ਇਸ ਦਾ ਇਸ਼ੂ ਬਣਾਇਆ ਹੈਗਾ ਆ। ਤੇ ਜਿਹੜੀ ਹੈਂਪਟਨ ਇਨ ਆ, ਉਹਨਾਂ ਨੇ ਹਿਲਟਨ ਹੋਟਲਸ ਦੇ ਅੰਡਰ ਜਿਹੜਾ ਇਹ ਆਉਂਦਾ ਆ, ਉਹਨਾਂ ਨੇ ਸਪਸ਼ਟੀਕਰਨ ਦਿੱਤਾ ਵੀ ਜਿਹੜੇ ਲੋਕਲ ਫਰੈਂਚਾਈਜ਼ੀ ਹੋਟਲ ਹੁੰਦੇ ਆ ਥਾਵਾਂ ਦੇ ਆ, ਉਹ ਨਾਂ ਜ਼ਰੂਰ ਸਾਡਾ ਹੁੰਦਾ ਆ, ਪਰ ਉਹ ਆਪਰੇਟ ਤੇ ਰਨ ਜਿਹੜੇ ਆ ਪਰਸਨਲ ਲੋਕਾਂ ਦੇ ਦੁਆਰਾ ਪ੍ਰਾਈਵੇਟ ਤਰੀਕੇ ਦੇ ਨਾਲ ਰਨ ਕੀਤੇ ਜਾਂਦੇ ਆ। ਹੁਣ ਇਸ ਦੇ ਵਿੱਚ ਮਸਲਾ ਇਸ ਕਰਕੇ ਬਣ ਗਿਆ, ਕਹਿੰਦੇ ਵੀ ਇਸ ਹੋਟਲ ਦੇ ਮਾਲਕ ਸਾਰੇ ਦੇ ਸਾਰੇ ਭਾਰਤੀ ਮੂਲ ਦੇ ਆ। ਪਰਮਜੀਤ ਸਿੰਘ, ਅਮਨਪ੍ਰੀਤ ਹੁੰਦਲ, ਕਰਨਦੀਪ ਨਾਗਰਾ, ਮਹਿੰਦਰਜੀਤ ਕੌਰ, ਪਬਲਿਕ ਰੈਕਰਡ ਜਿਹੜੇ ਮਿਨੀਸੋਟਾ ਸੈਕਟਰੀ ਆਫ ਸਟੇਟ ਦੇ ਨਾਲ ਇਸ ਹੋਟਲ ਦੇ ਜਿਹੜੇ ਉਹ ਆ ਰਹੇ ਹੈਗੇ ਆ। ਹੁਣ ਇਹ ਜਿਹੜੇ ਤੱਤੇ ਪਾਣੀ ਦੇ ਵਿੱਚ ਹਰਜੋਤ ਸਿੰਘ ਜੀ ਮਸਲਾ ਆ ਉਹ
ਪੈ ਚੁੱਕਾ ਹੈਗਾ ਆ। ਸੋ ਕਹਿੰਦੇ ਵੀ ਜਿਹੜੇ ਮਾਗਾ ਵਾਲੇ ਆ ਵਿੱਚ ਉਹ ਵੀ ਲਿਖ ਰਹੇ ਆ ਵੀ ਇਹ ਕਿੱਦਾਂ ਹੋ ਸਕਦਾ ਵੀ ਇਹ ਸਾਰੇ ਦੇ ਸਾਰੇ ਹੀ ਜਿਹੜੇ ਇੰਡੀਅਨ ਮੂਲ ਦੇ ਜਿਹੜੇ ਉਹ ਹੋਣਗੇ ਜਿਨ੍ਹਾਂ ਦੇ ਕੋਲ ਇਹ ਬਿਜ਼ਨਸ ਆ। ਉੱਦਾਂ ਵੈਸੇ ਕੋਈ ਇਹ ਨਵੇਕਲੀ ਗੱਲ ਨਹੀਂ ਆ। ਬਹੁਤ ਸਾਰੇ ਜਿਹੜੇ ਬਿਜ਼ਨਸ ਆ ਜਿਹੜੇ ਸੋ ਕਾਲ ਜਿਹੜੇ ਅਮਰੀਕਾ ਬੋਰਨ ਆ ਉਹਨਾਂ ਦੇ ਕੋਲ ਨਹੀਂ ਆ। ਬਾਹਰੋਂ ਆਏ ਜਿਹੜੇ ਇਮੀਗ੍ਰੈਂਟਸ ਆ ਉਹ ਵੀ ਓਨ ਕਰਦੇ ਆ। ਹੁਣ ਇਹ ਕਿਉਂ ਇਹਨਾਂ ਨੇ ਹੋਟਲ ਦੀ ਰਿਜ਼ਰਵੇਸ਼ਨ ਆਈਸ ਵਾਲਿਆਂ ਦੀ ਰੱਦ ਕਰ ਦਿੱਤੀ, ਫੈਡਰਲ ਏਜੰਟਸ ਦੀ ਰੱਦ ਕਰ ਦਿੱਤੀ, ਇਹ ਹੁਣ ਨਵਾਂ ਵਿਵਾਦ ਜਿਹੜਾ ਹਰਜੋਤ ਸਿੰਘ ਜੀ ਛੇੜ ਹੋ ਚੁੱਕਾ ਆ। ਸੋ ਇਸ ਦੇ ਉੱਤੇ ਕੀ ਕਾਰਵਾਈ ਅੱਗੇ ਕਰਦੇ ਆ ਇਹ ਦੇਖਣ ਵਾਲੀ ਗੱਲ ਆ। ਉਹ ਪ੍ਰਾਈਵੇਟ ਬਿਜ਼ਨਸ ਨੂੰ ਕਿਹਨੂੰ ਸਰਵਿਸ ਦੇਣੀ ਆ ਕਿਹਨੂੰ ਸਰਵਿਸ ਨਹੀਂ ਦੇਣੀ ਉਸ ਦੇ ਆਪੋ ਆਪਣੇ ਜਿਹੜੇ ਅਧਿਕਾਰ ਹੁੰਦੇ ਆ ਉਹ ਹਾਂ ਨਾ ਜਿਹੜੀ ਆ ਉਹ ਜ਼ਰੂਰ ਕਰ ਸਕਦੇ ਹੁੰਦੇ ਆ। ਪਰ ਇਹ ਹੁਣ ਮਸਲਾ ਇੱਕ ਡਿਫਰੈਂਟ ਐਂਗਲ ਤੋਂ ਸਾਰਿਆਂ ਦੇ ਸਾਹਮਣੇ ਜਿਹੜਾ ਉਹ ਪੇਸ਼ ਹੋ ਗਿਆ ਵੀ ਫੈਡਰਲ ਏਜੰਟਸ ਦੀਆਂ ਰਿਜ਼ਰਵੇਸ਼ਨਸ ਰੱਦ ਕਰਨੀਆਂ ਕਿਉਂਕਿ ਉਹ ਆਈਸ ਦੇ ਨਾਲ ਜੁੜੇ ਹੋਏ ਆ। ਇਹ ਹੁਣ ਇੱਕ ਨੈਸ਼ਨਲ ਇਸ਼ੂ ਦੇ ਤੌਰ ਦੇ ਉੱਤੇ ਸਾਹਮਣੇ ਜਿਹੜਾ ਹੋ ਆ ਰਿਹਾ ਆ ਤੇ ਜ਼ਿਆਦਾ ਇਸ ਲਈ ਤੂਲ ਫੜ ਗਿਆ ਕਿਉਂਕਿ ਇਸ ਹੋਟਲ ਦੇ ਜਿਹੜੇ ਮਾਲਕ ਆ ਉਹ ਸਾਰੇ ਦੇ ਸਾਰੇ ਭਾਰਤੀ ਮੂਲ ਦੇ ਦੱਸੇ ਜਾਂਦੇ ਆ। ਸੋ ਪ੍ਰੋਬਲਮ ਇਹ ਆ ਵੀ ਬਹੁਤ ਸਾਰੇ ਜਿਹੜੇ ਹੋਟਲ ਆ ਅਮਰੀਕਾ ਦੇ ਵਿੱਚ ਮੇਰੇ ਖਿਆਲ ਨਾਲ 60-70% ਉਹ ਭਾਰਤੀ ਮੂਲ ਦੇ ਲੋਕ ਜਿਹੜੇ ਓਨ ਕਰਦੇ ਆ। ਮੈਜੋਰਟੀ 'ਚ ਉਹਨਾਂ 'ਚ ਪਟੇਲ ਆ ਪਰ ਅਨਫੋਰਚੂਨੇਟਲੀ ਜਾਂ ਫੋਰਚੂਨੇਟਲੀ ਕਹਿ ਲਓ ਹੁਣ ਜਿਹੜਾ ਇਹ ਕੰਟਰੋਵਰਸੀ 'ਚ ਇਹ ਹੋਟਲ ਆ ਗਿਆ ਇਹਨੂੰ ਪੰਜਾਬੀ ਓਨ ਕਰਦੇ ਆ। ਚਾਰੇ ਪੰਜਾਬੀ ਇਹਦੇ ਮਾਲਕ ਆ। ਸੋ ਏਡਾ ਵੱਡਾ ਝਟਕਾ ਲੱਗਾ ਜਦੋਂ ਹੋਮਲੈਂਡ ਸਿਕਿਉਰਿਟੀ ਨੇ ਐਕਸ ਦੇ ਉੱਤੇ ਸਟੇਟਮੈਂਟ ਜਾਰੀ ਕਰ ਦਿੱਤੀ ਵੀ ਦੇਖੋ ਅਸੀਂ ਆਫੀਸ਼ੀਅਲ ਈਮੇਲ ਪ੍ਰੋਵਾਈਡ ਕਰਕੇ ਜਿਹੜਾ ਬੁੱਕ ਕਰਨ ਦੀ ਕੋਸ਼ਿਸ਼ ਕੀਤੀ ਸੀਗੀ। ਉੱਥੇ ਲਿਖਦਾ ਵੀ ਨੋ ਰੂਮ ਐਟ ਦਿਸ ਇਨ। ਉਹ ਤੋਂ ਬਾਅਦ ਜਿਹੜੇ ਹਿਲਟਨ ਦੇ ਸ਼ੇਅਰਸ ਆ 2% ਡਾਊਨ ਚੱਲ ਗਏ ਹੈਗੇ ਆ। ਕਾਫੀ ਵੱਡਾ ਜਿਹੜਾ ਝਟਕਾ ਆ ਫਾਈਨੈਂਸ਼ਲੀ ਜਿਹੜੇ ਹਿਲਟਨ ਦੇ ਸ਼ੇਅਰਸ ਆ ਉਹਨਾਂ ਨੂੰ ਸਟਾਕ ਮਾਰਕੀਟ ਦੇ ਵਿੱਚ ਲੱਗਾ ਹੈਗਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਕ੍ਰਿਟਿਸਿਜ਼ਮ ਤੋਂ ਬਾਅਦ। ਸੋ ਹਿਲਟਨ ਹੋਟਲ ਵਾਲੇ ਕਹਿੰਦੇ ਆ ਵੀ ਅਸੀਂ ਜਿਹੜੀ ਕੈਂਪੇਨ ਆ ਉਹ ਸ਼ੁਰੂ ਕਰ ਦਿੱਤੀ ਆ। ਮਿਨੀਐਪਲਸ ਦੇ ਵਿੱਚ ਵੀ ਕਿਉਂ ਵੀ ਕਿਹੜੇ ਬੇਸ ਦੇ ਉੱਤੇ ਰਿਫਿਊਜ਼ ਕੀਤਾ ਗਿਆ ਅਸੀਂ ਇਦਾਂ ਦਾ ਕੰਮ ਨਹੀਂ ਕਰਦੇ ਹੈਗੇ। ਪਰ ਕਿਉਂਕਿ ਸਿੰਸ ਇੰਡੀਪੈਂਡੈਂਟਲੀ ਓਨਡ ਇਹ ਜਿਹੜੀਆਂ ਫਰੈਂਚਾਈਜ਼ੀ ਹੈਗੀਆਂ ਉਹ ਅਗਲੇ ਦਾ ਜਿਹੜਾ ਜੋ ਵੀ ਉਹਨਾਂ ਦਾ ਡਿਸੀਜਨ ਹੁੰਦਾ ਹੈਗਾ ਆ। ਸੋ ਉਹ ਕਹਿੰਦੇ ਆ ਵੀ ਅਸੀਂ ਜਿਹੜੇ ਕੋ ਵਰਕਰਸ ਜਾਂ ਵਰਕਰਸ ਹੈਗੇ ਆ ਉਹਨਾਂ ਨੂੰ ਇਹ ਇਨਫੋਰਮ ਕਰ ਰਹੇ ਹੈਗੇ ਆ। ਸੋ ਅੱਜ ਹਿਲਟਨ ਹੋਟਲਸ ਦੇ ਸਟਾਕਸ ਦਾ ਜਿਹੜਾ ਕਾਫੀ ਵੱਡਾ ਜਿਹੜਾ ਰੌਲਾ ਪੈਂਦਾ ਰਿਹਾ। 9000 ਤੋਂ ਵੱਧ ਹਿਲਟਨ ਹੋਟਲਸ ਹੈਗੇ ਆ ਇਸ ਬ੍ਰਾਂਡ ਦੇ। ਸੋ ਐਵਰ ਸਪੀਕ ਹੌਸਪਿਟੈਲਿਟੀ ਜਿਹੜੀ ਕੰਪਨੀ ਆਪਰੇਟ ਕਰਦੀ ਆ ਹਿਲਟਨ ਬ੍ਰਾਂਡਡ ਹੋਟਲਸ ਨੂੰ ਉਹ ਇਸ ਕੁਐਸਚਨ ਦੇ ਵਿੱਚ ਅੰਡਰ ਆ ਗਈ ਹੈਗੀ ਆ। ਸਤੰਬਰ 2020 ਦੇ ਵਿੱਚ ਜਦੋਂ ਫਸਟ ਟਰੰਪ ਉਹਨਾਂ ਦਾ ਐਡਮਿਨਿਸਟ੍ਰੇਸ਼ਨ ਸੀ ਉਸ ਟਾਈਮ ਦੇ ਉੱਤੇ ਵੀ ਇਹਨਾਂ ਨੇ ਜਿਹੜੀ ਸਟੇਟਮੈਂਟ ਜਾਰੀ ਕੀਤੀ ਸੀ ਵੀ ਅਸੀਂ ਆਪਣੇ ਹੋਟਲਸ ਨੂੰ ਕਿਸੇ ਤਰ੍ਹਾਂ ਦੇ ਮਾਈਗ੍ਰੈਂਟਸ ਨੂੰ ਡਿਟੇਨ ਕਰਨ ਦੇ ਲਈ ਜਿਨ੍ਹਾਂ ਦੇ ਵਿੱਚ ਮਾਈਨਰਸ ਵੀ ਹੈਗੇ ਆ ਉਹ ਵਰਤਣ ਨਹੀਂ ਦੇਵਾਂਗੇ। ਸੋ ਇਹ ਇੱਕ ਅੱਜ ਕਾਫੀ ਵੱਡਾ ਇਸ਼ੂ ਜਿਹੜਾ ਬਣਿਆ ਹੋਇਆ ਹੈ। ਜੀ ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਅੱਜ ਇੱਕ ਨਵਾਂ ਬਿੱਲ ਪੇਸ਼ ਕਰ ਦਿੱਤਾ ਗਿਆ ਕਾਂਗਰਸ ਦੇ ਵਿੱਚ। ਅਜੇ ਇਸ ਦੇ ਉੱਤੇ ਵੋਟ ਹੋਣੀ ਬਹਿਸ ਹੋਣੀ ਬਹੁਤ ਕੁਝ ਜਿਹੜਾ ਹੋਣਾ ਆ ਜਿਸ ਦੇ ਵਿੱਚ ਕਹਿੰਦੇ ਵੀ ਇਮੀਗ੍ਰੇਸ਼ਨ ਨੈਸ਼ਨੈਲਿਟੀ ਐਕਟ INA ਦੇ ਵਿੱਚ ਕਹਿੰਦੇ ਵੀ ਪੱਕੀ ਸੋਧ ਕੀਤੀ ਜਾਵੇ ਵੀ H1B ਵੀਜ਼ਾ ਪ੍ਰੋਗਰਾਮ ਆ ਉਸ ਨੂੰ ਪੂਰਨ ਤੌਰ ਦੇ ਉੱਤੇ ਬੰਦ ਕਰ ਦਿੱਤਾ ਜਾਵੇ। ਸੋ ਇਸ H1B ਪ੍ਰੋਗਰਾਮ ਨੂੰ ਐਲੀਮੀਨੇਟ ਕਰਨ ਦੇ ਲਈ ਹਾਊਸ ਰੈਜ਼ੋਲੂਸ਼ਨ 6937 2 ਜਨਵਰੀ ਨੂੰ ਰਿਪਰੈਜ਼ੈਂਟੇਟਿਵ ਮਾਰਜਰੀ ਟੇਲਰ ਗ੍ਰੀਨ ਦੇ ਦੁਆਰਾ ਫਾਈਲ ਕਰ ਦਿੱਤਾ ਗਿਆ ਆ ਤੇ ਕਹਿੰਦੇ ਵੀ ਇਹ ਇਮੀਗ੍ਰੇਸ਼ਨ ਨੈਸ਼ਨੈਲਿਟੀ ਐਕਟ ਦੇ ਵਿੱਚੋਂ H1B ਪ੍ਰੋਗਰਾਮ ਨੂੰ ਪੂਰਨ ਤੌਰ ਦੇ ਉੱਤੇ ਖਤਮ ਕਰਨ ਦੀ ਇਸ ਦੇ ਵਿੱਚ ਮੰਗ ਹੈਗੀ ਆ। ਉਹਨਾਂ ਨੇ ਜਿਹੜਾ ਕਿਹਾ ਵੀ ਇਹਦੇ ਵਿੱਚ ਕੋਈ ਕੈਪ ਨਹੀਂ ਲਾਉਣੇ ਕੋਈ ਟਵੀਕ ਨਹੀਂ ਕਰਨਾ ਪੂਰਾ ਹੀ ਖਤਮ ਕਰਨਾ ਆ। ਕਹਿੰਦੇ ਵੀ ਫੁੱਲ ਐਲੀਮੀਨੇਸ਼ਨ ਆਫ ਵੀਜ਼ਾ ਕੈਟਾਗਰੀ ਦੀ H1B ਦੀ ਇਹਨਾਂ ਨੇ ਮੰਗ ਕੀਤੀ ਹੈਗੀ ਆ। ਕਹਿੰਦੇ ਵੀ ਇਹ ਬਿੱਲ ਹੁਣ ਕਈ ਕਮੇਟੀਜ਼ ਦੇ ਕੋਲ ਰੈਫਰ ਕਰ ਦਿੱਤਾ ਗਿਆ ਜਿਸ 'ਚ ਜੁਡੀਸ਼ਰੀ ਐਨਰਜੀ ਐਂਡ ਕਾਮਰਸ ਵੇਜ਼ ਐਂਡ ਮੀਨ ਕਮਿਸ਼ਨ ਕਮੇਟੀ ਉਹਨਾਂ ਨੂੰ ਘੱਲ ਦਿੱਤਾ ਗਿਆ ਹੈਗਾ ਆ। ਕਹਿੰਦੇ ਵੀ ਜੇ ਇਹ ਮੂਵ ਅੱਗੇ ਵੱਧਦਾ ਆ ਤੇ ਇਹ ਬੜੀ ਇੱਕ ਫੈਡਰਲ ਅਗਰੈਸਿਵ ਬੜਾ ਐਕਸ਼ਨ ਹੋਊਗਾ ਜਿਹੜਾ H1B ਦੇ ਉੱਤੇ ਆਊਗਾ। ਕਹਿੰਦੇ ਵੀ ਇਹ ਇਕੱਲਾ ਰੈਗੂਲੇਸ਼ਨ ਨਹੀਂ ਰਿਸਟ੍ਰਿਕਸ਼ਨ ਹੀ ਨਹੀਂ ਇੱਕ ਟਰਮੀਨੇਸ਼ਨ ਹੋਊਗੀ H1B ਦੇ ਪੂਰੇ ਪ੍ਰੋਗਰਾਮ ਦੇ ਨੂੰ ਜਿਹੜਾ ਉਹ ਲੈ ਕੇ। ਮਾਰਜਰੀ ਟੇਲਰ ਗ੍ਰੀਨ ਨੇ ਜਿਹੜਾ ਉਹ ਕਿਹਾ ਵੀ ਕੋਈ ਫੇਕ ਆਊਟਰੇਜ ਦਾ ਰੌਲਾ ਪਾਉਣ ਦੀ ਨਹੀਂ ਲੋੜ ਨਹੀਂ ਆ ਇਸ ਦੇ ਉੱਤੇ ਕਾਰਵਾਈ ਜਿਹੜੀ ਉਹ ਕਰੋ। ਹੁਣ ਕਾਂਗਰਸ ਦੇ ਮੋਹਰੇ ਉਹਨਾਂ ਨੇ ਇਹ ਇੱਕ ਸੋਧ
ਜਿਹੜੀ ਇਮੀਗ੍ਰੇਸ਼ਨ ਐਂਡ ਨੈਸ਼ਨੈਲਿਟੀ ਐਕਟ ਦੇ ਵਿੱਚ ਕਰਨ ਦੀ ਗੱਲ ਜਿਹੜੀ ਉਹ ਰੱਖ ਦਿੱਤੀ ਆ। ਇਸ ਨੂੰ ਹੁਣ ਕਿੰਨਾ ਕੁ ਸਮਰਥਨ ਮਿਲਦਾ ਹੈ ਹਰਜੋਤ ਸਿੰਘ ਜੀ, ਇਹ ਆਉਣ ਵਾਲਾ ਸਮਾਂ ਜਿਹੜਾ ਉਹ ਦੱਸੇਗਾ। ਪਰ ਆਪਣੇ ਇਕੱਲੇ ਤੌਰ ਦੇ ਉੱਤੇ ਰਿਟਾਇਰ ਜਿਹੜੀ ਅਸਤੀਫਾ ਦੇਣ ਜਾ ਰਹੀ ਜਿਹੜੀ ਰਿਪਰੈਜ਼ੈਂਟੇਟਿਵ ਮਾਰਜਰੀ ਟੇਲਰ ਗ੍ਰੀਨ ਆ, ਉਸ ਨੇ 2 ਜਨਵਰੀ ਨੂੰ ਇਹ ਜਿਹੜਾ ਨਵਾਂ ਬਿੱਲ ਹਾਊਸ ਰੈਜ਼ੋਲੂਸ਼ਨ 6937 ਉਸ ਨੂੰ ਪੇਸ਼ ਕਰ ਦਿੱਤਾ ਹੈ, ਜਿਸ ਦੇ ਤਹਿਤ H1B ਦਾ ਪੂਰਾ ਹੀ ਪ੍ਰੋਗਰਾਮ, ਉਹ ਵੀਜ਼ਾ ਪ੍ਰੋਗਰਾਮ ਹੀ ਰੱਦ ਕਰ ਦਿੱਤਾ ਜਾਊਗਾ, ਖਤਮ ਕਰ ਦਿੱਤਾ ਜਾਵੇਗਾ। ਇਸੇ ਤਰ੍ਹਾਂ ਇੱਕ ਹੋਰ ਰਿਪੋਰਟ ਆਈ ਹੈ ਜਿਹਦੇ ਵਿੱਚ ਇੱਕ ਇੱਥੇ ਦਾ ਗੋਰੇ ਮੂਲ ਦਾ ਬੰਦਾ ਹੈਗਾ ਜਿਹੜਾ ਵਕੀਲ ਆ, ਉਹ ਕਾਫੀ ਜਿਹੜਾ ਕ੍ਰਿਟਿਕ ਹੈਗਾ ਭਾਰਤੀ ਮੂਲ ਦੇ ਲੋਕਾਂ ਦਾ। ਇੱਕ ਰਿਪੋਰਟ ਆਈ ਸੀ ਵੀ ਜਿਹੜੇ ਇੰਡੀਅਨਸ ਆ ਉਹ ਜਰਮਨ ਦੇ ਵਿੱਚ ਹਾਈਐਸਟ ਵੇਜਸ ਅਰਨ ਕਰਦੇ ਹੈਗੇ, ਕਹਿੰਦੇ 5400 ਯੂਰੋਜ਼ ਪਰ ਮੰਥ, ਹੈਡ ਆਫ ਜਰਮਨਸ 4200 ਯੂਰੋਜ਼ ਤੇ 3200 ਯੂਰੋਜ਼ ਫॉर ਫੋਰਨਰਸ ਇਨ ਜਨਰਲ। ਜਿਹੜੇ ਬਾਹਰ ਦੇ ਲੋਕ ਜਿਹੜੇ ਜਰਮਨ ਦੇ ਵਿੱਚ ਰਹਿੰਦੇ ਆ ਉਹਨਾਂ ਦੀ ਐਵਰੇਜ ਤਨਖਾਹ 3200 ਦੇ ਕਰੀਬ ਆ ਯੂਰੋਜ਼ ਉੱਥੇ, ਤੇ ਜਰਮਨਸ ਦੀ 4200 ਆ, ਪਰ ਭਾਰਤੀ ਮੂਲ ਦੇ ਲੋਕਾਂ ਦੀ ਜਿਹੜੀ ਹੈਗੀ ਆ ਉਹ 5400 ਦੇ ਕਰੀਬ ਹੈਗੀ ਆ। ਉਹਨੇ ਇਹ ਦੱਸਿਆ ਵੀ ਭਾਰਤ ਵਿੱਚ ਸਕਸੈਸਫੁਲ ਨਹੀਂ ਹੁੰਦੇ, ਪਰ ਜਦੋਂ ਉਹ ਦੂਜੇ ਮੁਲਕਾਂ ਦੇ ਵਿੱਚ ਇਨਵੇਡ ਕਰਦੇ ਆ, ਉਹਨੇ ਲਿਖਿਆ ਇੰਡੀਅਨਸ ਓਨਲੀ ਸਕਸੀਡ ਵੈਨ ਦੇ ਇਨਵੇਡ। ਕਹਿੰਦੇ ਚਾਹੇ ਉਹ USA ਹੋਵੇ, ਚਾਹੇ ਉਹ ਜਰਮਨ ਹੋਵੇ, ਚਾਹੇ ਕੋਈ ਵੀ ਮੁਲਕ ਹੋਵੇ। ਇਹ ਇੱਕ US ਦਾ ਇਨਫਲੂਐਂਸਰ ਹੈਗਾ, ਉਹਨ ਜਿਹੜਾ ਦੱਸਿਆ ਹੈਗਾ ਐਂਡਰਿਊ ਬ੍ਰਾਂਕਾ, ਉਹਨੂੰ ਕਾਰਨ ਵੀ ਦੱਸਿਆ। ਉਹ ਕਹਿੰਦਾ ਕਾਰਨ ਇਹ ਆ ਕਿ ਬਹੁਤ ਸਾਰੇ ਜਿਹੜੇ ਭਾਰਤੀ ਮੂਲ ਦੇ ਲੋਕ ਆ ਇਹਨਾਂ ਮੁਲਕਾਂ 'ਚ ਆ ਕੇ ਫਸਟ ਵਰਲਡ ਕਲਾਸ ਜਿਹੜੀਆਂ ਜੌਬਸ ਲੈ ਲੈਂਦੇ ਆ ਆਪਣੀਆਂ ਫਰੋਜੂਲੈਂਟ ਅਕੈਡਮਿਕ ਵਰਕ ਤੇ ਕ੍ਰੈਡੈਂਸ਼ੀਅਲ ਦੇ ਥਰੂ, ਆਪਣੀਆਂ ਫੇਕ ਡਿਗਰੀਆਂ ਹੁੰਦੀਆਂ, ਫੇਕ ਉਹਨਾਂ ਦਾ ਐਕਸਪੀਰੀਅੰਸ ਹੁੰਦਾ। ਪਿਛਲੇ ਦਿਨਾਂ ਦੇ ਵਿੱਚ ਵੀ ਇੱਕ ਇਨਫਲੂਐਂਸਰ ਨੇ ਇੰਡੀਆ ਦੇ ਵਿੱਚ ਜਾ ਕੇ ਜਿਹੜੀ ਆ ਇੱਕ ਇਨਵੈਸਟੀਗੇਟਿਵ ਰਿਪੋਰਟ ਛਾਪੀ ਸੀ ਵੀ ਕਿਸ ਤਰ੍ਹਾਂ ਇੰਡੀਆ ਦੇ ਵਿੱਚ ਹੈਦਰਾਬਾਦ, ਦਿੱਲੀ, ਉੱਥੇ ਜਿਹੜੀਆਂ ਧੜਾ-ਧੜ ਡਿਗਰੀਆਂ ਛਪਦੀਆਂ ਹੈਗੀਆਂ, ਪ੍ਰਿੰਟ ਹੁੰਦੀਆਂ, ਤੇ ਉਹਨਾਂ ਨੂੰ ਹੀ ਯੂਜ਼ ਕਰਕੇ ਤੇ ਝੂਠੇ ਐਕਸਪੀਰੀਅੰਸ ਬਣਾ ਕੇ ਜਿਹੜੇ ਉਹ ਬਾਹਰ ਆ ਜਾਂਦੇ ਆ, ਤੇ ਇੱਥੇ ਫਿਰ ਉਹ ਜਿਹੜੇ ਆਮ ਲੋਕਾਂ ਦੀਆਂ ਜਿਹੜੀਆਂ ਜੌਬਾਂ ਹੈਗੀਆਂ ਆ ਅਮਰੀਕਨਸ ਦੀਆਂ ਜਾਂ ਜਰਮਨ ਦੀਆਂ ਲੈ ਲਓ, ਉਹ ਉਹਨਾਂ ਨੂੰ ਟੇਕ ਓਵਰ ਕਰ ਲੈਂਦੇ ਹੈਗੇ ਆ। ਈਵਨ ਪਿੱਛੇ ਜੇ ਇੱਕ ਬਸਟ ਵੀ ਹੋਇਆ ਸੀ, ਕਹਿੰਦੇ 1 ਲੱਖ ਤੋਂ ਵੱਧ PhD ਮਾਸਟਰਸ ਲੈਵਲ ਦੀਆਂ ਜਿਹੜੀਆਂ ਡਿਗਰੀਜ਼ ਆ ਉਹਨਾਂ ਨੇ ਉੱਥੋਂ ਫੜੀਆਂ ਸੀਗੀਆਂ। ਜੀ, ਸੋ ਬਿਲਕੁਲ ਇਹ ਸਾਰਾ ਕੁਝ ਇਸ ਟਾਈਮ ਜਿਹੜਾ ਉਹ ਚੱਲ ਰਿਹਾ ਹੈਗਾ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, LA ਕਾਊਂਟੀ ਦੇ ਵਿੱਚ ਇੱਕ ਨਵੀਂ ਵਾਈਲਡ ਫਾਇਰ ਰਿਪੋਰਟ ਕੀਤੀ ਗਈ ਆ, ਉਹ ਅੱਜ ਦੇ ਦਿਨ ਹੈਗਾ ਆ। ਸੋ ਇਨੀਸ਼ੀਅਲ ਲੋਕੇਸ਼ਨ ਜਿਹੜੀ ਆ ਇਸ ਦੇ ਬਾਬਤ ਪਤਾ ਜਿਹੜਾ ਉਹ ਲੱਗਾ ਆ। ਸੋ ਇਹ ਵਾਈਲਡ ਫਾਇਰ ਕਾਊਂਟੀ ਦੇ ਵਿੱਚ ਲੱਗੀ ਆ, ਇੱਕ ਪ੍ਰਾਈਵੇਟ ਲੈਂਡ ਦੇ ਉੱਤੇ ਸੀ। ਇਹਨਾਂ ਦਿਨਾਂ ਦੇ ਵਿੱਚ ਹੀ ਹਰਜੋਤ ਸਿੰਘ ਜੀ ਉਹ ਜਿਹੜੀ ਪਿਛਲੇ ਸਾਲ ਅੱਗ ਲੱਗੀ ਸੀਗੀ ਪੈਸਾਡੀਨਾ ਵਾਲੀ ਤੇ ਪੈਲੀਸੇਡ ਵਾਲੀ, ਉਹਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਸੀਗਾ ਜਾਨੀ ਤੇ ਮਾਲੀ। ਤੇ ਹਾਲ ਦੀ ਘੜੀ ਕਹਿੰਦੇ ਵੀ ਇਸ ਦੀ ਕੰਟੇਨਮੈਂਟ ਨੂੰ ਲੈ ਕੇ ਕੋਈ ਇਨਫੋਰਮੇਸ਼ਨ ਨਹੀਂ ਹੈਗੀ, ਕੀ ਕਾਰਨ ਆ ਉਸ ਦੀ ਜਾਂਚ ਵੀ ਜਿਹੜੀ ਉਹ ਨਾਲ ਦੇ ਨਾਲ ਚੱਲ ਰਹੀ ਹੈਗੀ ਆ। ਸੋ ਵਾਈਲਡ ਫਾਇਰ ਦੇ ਨਾਂ ਦੇ ਉੱਤੇ ਜ਼ਰੂਰ ਇੱਕ ਵਾਰੀ ਲੋਕਾਂ ਨੂੰ ਖਾਸ ਕਰਕੇ ਉਸ ਇਲਾਕੇ ਦੇ LA ਕਾਊਂਟੀ ਵਾਲੇ ਪਾਸੇ ਡਰ ਜਿਹੜਾ ਜ਼ਰੂਰ ਲੱਗਦਾ ਵੀ ਕਿਤੇ ਫਿਰ ਉਦਾਂ ਦਾ ਭਿਆਨਕ ਰੂਪ ਅਖਤਿਆਰ ਨਾ ਕਰ ਜਾਵੇ। ਪਰ ਹੁਣ ਬੀਤੇ ਦਿਨਾਂ ਦੇ ਵਿੱਚ ਕਾਫੀ ਮੀਂਹ ਪੈਣ ਦੇ ਨਾਲ ਸਾਰਾ ਕੁਝ ਜਿਹੜਾ ਸੁੱਕਾ ਨਹੀਂ ਹੋਊਗਾ, ਤੇ ਅੱਗ ਤੋਂ ਜਿਹੜਾ ਬਚਾਅ ਹੋਣ ਦਾ ਜਿਹੜਾ ਕਹਿ ਲਓ ਵੀ ਚਾਂਸ ਜਿਹੜੇ ਉਹ ਜ਼ਿਆਦਾ ਹੈਗੇ ਆ। ਸੋ ਹੋਪਫੁਲੀ ਜਿਹੜੇ ਫਾਇਰ ਫਾਈਟਰਸ ਆ ਇਸ LA ਕਾਊਂਟੀ ਦੀ ਲੱਗੀ ਅੱਗ ਨੂੰ ਜਲਦ ਕਾਬੂ ਪਾ ਲੈਣ, ਇਹੀ ਆਪਾਂ ਅਰਦਾਸ ਕਰਦੇ ਹਾਂ। ਬਾਕੀ ਮੀਂਹ ਦੀ ਗੱਲ ਕਰਦੇ ਜਾਈਏ, ਬਹੁਤ ਸਾਰੇ ਜਿਹੜੇ ਰੈਕਰਡਸ ਆ ਉਹ ਸੈਟਅਪ ਹੋਏ ਹੈਗੇ ਆ ਬੇ ਏਰੀਏ ਦੇ ਵਿੱਚ ਵੀ, ਹੋਰ ਸਾਰੇ ਏਰੀਏ 'ਚ ਜਿੱਥੇ ਇੰਨਾ ਜ਼ਿਆਦਾ ਮੀਂਹ ਪਿਆ, ਫਲੱਡਿੰਗ ਵੀ ਆਈ ਹੈਗੀ ਆ। ਈਵਨ ਬੇ ਦੇ ਵਿੱਚ ਕਹਿੰਦੀਆਂ ਵੀ ਜਿਹੜੀਆਂ ਗਸਟੀ ਵਿੰਡਸ ਬਹੁਤ ਤੇਜ਼ ਸੀਗੀਆਂ, ਤੇ ਇਸ ਤੋਂ ਬਿਨਾਂ ਪਿਛਲੇ ਐਤਵਾਰ ਨੂੰ 1.5 ਤੋਂ ਲੈ ਕੇ 2 ਇੰਚ ਤੱਕ ਜਿਹੜਾ ਮੀਂਹ ਆ ਉਹ ਬੇ ਏਰੀਏ ਦੇ ਵਿੱਚ ਪਿਆ। ਨਾਰਥ ਵੇ ਦੇ ਵਿੱਚ 2.5 ਇੰਚ ਤੱਕ ਜਿਹੜਾ ਮੀਂਹ ਪਿਆ ਹੈਗਾ। ਸੈਨ ਮਟਿਓ, ਸੈਨ ਫਰਾਂਸਿਸਕੋ ਕਾਉਂਟੀਜ਼ ਦੇ ਵਿੱਚ ਕਈ ਜਗ੍ਹਾ ਦੇ ਉੱਤੇ ਜਿਹੜੀ ਫਲੱਡਿੰਗ ਆ ਉਹ ਹੋਈ ਹੈਗੀ ਆ। ਇਸੇ ਤਰ੍ਹਾਂ ਕਹਿੰਦੇ ਵੀ ਰੈਕਡ ਬ੍ਰੇਕ ਹੋਏ ਹੈਗੇ ਆ ਫਲੱਡਿੰਗ ਦੇ ਮਾਰਟੀਨਸ, ਰਿਚਮੌਂਡ, ਰੈਡਵੁੱਡ ਸਿਟੀ ਦੇ ਵਿੱਚ, ਤੇ ਇਸ ਤੋਂ ਬਿਨਾਂ ਸਦਰਨ ਕੈਲੀਫੋਰਨੀਆ ਦੇ ਵਿੱਚ ਵੀ ਜਿਹੜੀ ਫਲੱਡਿੰਗ ਬਹੁਤ ਜ਼ਿਆਦਾ ਹੋਈ ਆ, ਉੱਥੇ ਵੀ ਜਿਹੜਾ ਮੀਂਹ ਕਾਫੀ ਜ਼ਿਆਦਾ ਪਿਆ ਹੈਗਾ ਆ। ਸੋ ਜਿਹੜੀਆਂ ਸਮੁੰਦਰ ਦੇ ਵਿੱਚ ਸਰਜ ਹੁੰਦੀਆਂ ਆ ਉਹ ਕਾਫੀ ਉੱਚੀਆਂ ਗਈਆਂ, ਜਿਹਦੇ ਨਾਲ ਆਲੇ ਦੁਆਲੇ ਦਾ ਜਿਹੜਾ ਏਰੀਆ ਆ ਉੱਥੇ ਵੀ ਫਲੱਡਿੰਗ ਹੋਈ ਹੈਗੀ ਆ। ਜੀ,
ਹਰਜੋਤ ਸਿੰਘ ਜੀ, ਆਪਾਂ ਮਿਨੇਸੋਟਾ ਦੇ ਉਸ ਹੋਟਲ ਦੀ ਗੱਲ ਕਰ ਰਹੇ ਸੀਗੇ ਤੇ ਇੱਕ ਅਪਡੇਟ ਦੱਸੀ ਜਾ ਰਹੀ ਆ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਵੱਲੋਂ ਟਵਿਨ ਸਿਟੀਜ਼ ਇਲਾਕੇ ਦੇ ਵਿੱਚ ਫਰਾਡ ਦੀ ਇਨਵੈਸਟੀਗੇਸ਼ਨ ਕਰਨ ਦੇ ਲਈ 2000 ਫੈਡਰਲ ਜੀ ਏਜੰਟਸ ਉਹ ਡਿਪਲੋਏ ਕੀਤੇ ਜਾ ਰਹੇ ਆ ਮਿਨੀਐਪੋਲਿਸ ਜਿਹੜੀਆਂ ਟਵਿਨ ਸਿਟੀਜ਼ ਆ ਉਸ ਦੇ ਵਿੱਚ। ਸੋ ਕਹਿੰਦੇ ਵੀ ਇਹ ਜਿਹੜਾ ਫਰਾਡ ਦਾ ਸਕੈਂਡਲ ਆ ਇੰਨਾ ਕੁ ਜ਼ਿਆਦਾ ਵੱਡਾ ਹੁਣ ਸਾਹਮਣੇ ਆ ਚੁੱਕਾ ਆ, ਨੇਸ਼ਨ ਵਾਈਡ ਇੰਟਰਨੈਸ਼ਨਲੀ ਇਸ ਦੀ ਚਰਚਾ ਹੋ ਰਹੀ ਆ। ਇਹ ਦੇਖੋ ਇੰਨਾ ਕੁ ਵੱਡਾ ਮਸਲਾ ਜਿਹੜਾ ਬਣਿਆ ਵੀ ਮੌਜੂਦਾ ਜਿਹੜੇ ਗਵਰਨਰ ਆ ਟਿਮ ਵਾਲਜ਼ ਨੂੰ ਆਪਣੀ ਜਿਹੜੀ ਰੇਸ ਆ ਵਿੱਚ ਹੀ ਛੱਡ ਕੇ ਭੱਜਣਾ ਪੈ ਗਿਆ ਆ। ਸੋ ਉਹਨਾਂ ਨੇ ਜੀ ਜੇ ਥੋੜੇ ਦਿਨ ਪਹਿਲਾਂ ਹੀ ਕਿਹਾ ਸੀਗਾ ਵੀ ਉਹ ਤੀਜੀ ਵਾਰੀ ਟਰਮ ਦੇ ਲਈ ਰਨ ਕਰਨ ਜਾ ਰਹੇ ਆ, ਪਰ ਇਹ ਫਰਾਡ ਦਾ ਕਹਿ ਲਓ ਵੀ ਬਦਲਾਂ ਦਾ ਜਿਹੜੇ ਫਰਾਡ ਦੇ ਬਦਲਾਂ ਹੇਠ ਆਉਣ ਕਰਕੇ, ਕੁਛ ਇਹਨਾਂ ਦੇ ਦੁਆਰਾ ਨਾ ਕੀਤੇ ਜਾਣ ਕਰਕੇ ਜਾਂ ਇਹਨਾਂ ਦੀ ਨੱਕ ਹੇਠਾਂ ਇਹ ਫਰਾਡ ਹੁੰਦਾ ਹੋਣ ਕਰਕੇ ਇਹਨਾਂ ਨੂੰ ਰੇਸ ਚੋਂ ਬਾਹਰ ਹੋਣਾ ਪਿਆ ਆ। ਸੋ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਦੱਸਿਆ ਵੀ ਆਈਸ ਦੇ ਵੱਲੋਂ 2000 ਏਜੰਟਸ ਜਿਹੜੇ ਡੈਪੂਟੇਸ਼ਨ ਬ੍ਰਾਂਚ ਦੇ ਤੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਇਨਵੈਸਟੀਗੇਸ਼ਨ ਟੀਮ ਉਹ ਹੁਣ ਇਹਨਾਂ ਸ਼ਹਿਰਾਂ ਦੇ ਵਿੱਚ ਜਾਵੇਗੀ ਤੇ ਫਰਾਡ ਦੀ ਜਿਹੜੀ ਪ੍ਰੋਬ ਆ, ਇਨਵੈਸਟੀਗੇਸ਼ਨ ਆ, ਜਾਂਚ ਆ, ਉਹ ਕਰਨ ਜਾ ਰਹੀ ਹੈਗੀ ਹੈ। ਘੱਟੋ ਘੱਟ ਕਹਿੰਦੇ ਵੀ 30 ਦਿਨ ਦੇ ਲਈ ਇਹਨਾਂ ਨੇ ਜਿਹੜੀਆਂ ਟਵਿਨ ਸਿਟੀਜ਼ ਆ ਉਸ ਦੇ ਵਿੱਚ ਸੇਂਟ ਲੂਇਸ ਤੇ ਮਿਨੀਐਪੋਲਿਸ ਜਿਹੜੀਆਂ ਦੋ ਵੱਡੇ ਸ਼ਹਿਰ ਉੱਥੇ ਮਿਨੇਸੋਟਾ 'ਚ ਪੈਂਦੇ ਆ, ਇਹਨਾਂ ਨੂੰ ਟਵਿਨ ਸਿਟੀਜ਼ ਦਾ ਅਕਸਰ ਨਾਮ ਦੇ ਦਿੱਤਾ ਜਾਂਦਾ ਆ ਤੇ ਉੱਥੇ ਜਿਹੜੇ ਉੱਥੇ ਹੁਣ ਰਹਿਣਗੇ। ਅਧਿਕਾਰੀਆਂ ਨੇ ਦੱਸਿਆ ਵੀ ਜਿਹੜੇ ਕਸਟਮ ਐਂਡ ਬਾਰਡਰ ਪ੍ਰੋਟੈਕਸ਼ਨ ਦੇ ਕਮਾਂਡਰ ਗ੍ਰੈਗਰੀ ਬਵੀਨੋ ਆ, ਜਿਨ੍ਹਾਂ ਨੇ LA ਦੇ ਵਿੱਚ, ਸ਼ਿਕਾਗੋ 'ਚ, ਸ਼ਾਰਲਟ 'ਚ, ਨਿਊ ਆਰਲੀਨਸ ਦੇ ਵਿੱਚ ਵੱਖ-ਵੱਖ ਜਿਹੜੇ ਆਪਰੇਸ਼ਨਸ ਆ ਉਹਨਾਂ ਦੀ ਨਿਗਰਾਨੀ ਹੇਠ ਜਿਹੜੇ ਚੱਲੇ ਸੀਗੇ, ਉਹ ਵੀ ਮਿਨੇਸੋਟਾ ਦੇ ਵਿੱਚ ਪਹੁੰਚਣ ਜਾ ਰਹੇ ਆ ਤੇ ਉਹ ਵੀ ਜਿਹੜੀਆਂ ਇਮੀਗ੍ਰੇਸ਼ਨ ਐਨਫੋਰਸਮੈਂਟ ਐਫਰਟਸ ਆ ਉਹਨਾਂ ਦੇ ਅਧੀਨ ਜਿਹੜੀਆਂ ਉਹ ਹੋਣਗੀਆਂ। ਸੋ ਕਹਿੰਦੇ ਵੀ ਇਹ ਸਭ ਤੋਂ ਵੱਡੀ ਕੰਸੈਂਟਰੇਸ਼ਨ ਹੋਊਗੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਪਰਸਨਲ ਦੀ ਅਮਰੀਕਨ ਸਿਟੀ, ਇੱਕ ਅਮਰੀਕੀ ਸ਼ਹਿਰ ਦੇ ਵਿੱਚ ਪਿਛਲੇ ਕੁਝ ਸਾਲਾਂ ਦੇ ਵਿੱਚ ਜੇ ਝਾਤ ਮਾਰੀਏ। ਸੋ ਉੱਥੇ ਹਰਜੋਤ ਸਿੰਘ ਜੀ ਪੂਰੀ ਸਖਤੀ ਤੇ ਪੂਰੀ ਜਾਂਚ ਜਿਹੜੀ ਆ 2000 ਜਿਹੜੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ EMPLOYEES ਦੇ ਦੁਆਰਾ ਹੁਣ ਕੀਤੀ ਜਾਵੇਗੀ। ਜੀ ਅਗਲੀ ਖਬਰ ਚਲੀਏ। ਇੱਕ ਹਾਈਵੇ 99 ਦੇ ਉੱਤੇ ਅੱਜ ਫ੍ਰਿਜ਼ਨੋ ਏਰੀਏ ਦੇ ਵਿੱਚ ਬੜਾ ਖਤਰਨਾਕ ਐਕਸੀਡੈਂਟ ਹੋਇਆ, ਜਿਹਦੇ ਨਾਲ ਇੱਕ ਕਾਰ ਜਿਹੜੀ ਆ ਰੋਂਗ ਵੇ ਵਾਲੀ ਸਾਈਡ ਤੋਂ ਜਿਹੜੀ ਆ ਉਹ ਹਾਈਵੇ ਦੇ ਵਿੱਚ ਐਂਟਰ ਕਰ ਗਈ। ਰੋਂਗ ਵੇ ਡਰਾਈਵਰ ਤੇ ਉਸ ਨੂੰ ਜਿਹੜਾ ਬਾਅਦ ਦੇ ਵਿੱਚ ਆਇਡੈਂਟੀਫਾਈ ਵੀ ਕੀਤਾ ਗਿਆ ਹੈਗਾ। ਇਨਵੈਸਟੀਗੇਟਰਸ ਇਹ ਕਹਿ ਰਹੇ ਆ ਨਾਈਕਲਮੈਨ ਜੋ ਫੋਰਡ ਰੇਂਜਰ ਨੂੰ ਡਰਾਈਵ ਕਰ ਰਿਹਾ ਸੀ ਫਾਰ ਲੈਫਟ ਲੇਨ ਤੇ ਜਦ ਉਹਨੂੰ ਫੋਰਡ ਬ੍ਰੋਂਕੋ ਨੂੰ ਤੇ ਇੱਕ ਸ਼ੈਵੀ ਇਕਨੋਕਸ ਨੂੰ ਜਿਹੜਾ ਹਿੱਟ ਕੀਤਾ ਹੈਗਾ ਆ। ਤਿੰਨੇ ਵਹੀਕਲਸ ਨੇ ਪੂਰੀਆਂ ਜਿਹੜੀਆਂ ਦੋ ਲੇਨ ਸੀਗੀਆਂ ਹਾਈਵੇ 99 ਦੀਆਂ ਉਹ ਕਾਫੀ ਲੰਮਾ ਸਮਾਂ ਜਿਹੜੀਆਂ ਬਲੌਕ ਰੱਖੀਆਂ। ਦੋ ਡਰਾਈਵਰ, ਇੱਕ 24 ਸਾਲਾਂ ਦੀ ਓਲਡ ਵੂਮਨ ਤੇ 63 ਸਾਲਾਂ ਦਾ ਹੀ ਓਲਡ ਵੂਮਨ, ਇਹ ਜਿਹੜੇ ਆ ਉਹਨਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਹੈਗਾ। ਸੋ ਲੱਕਲੀ ਕਹਿੰਦੇ ਵੀ ਜਿੰਨੀਆਂ ਕੁ ਸੱਟਾਂ ਲੱਗੀਆਂ ਉਹਨਾਂ ਦੇ ਨਾਲ ਉਹ ਰਿਕਵਰ ਹੋ ਜਾਣਗੇ। ਸੋ CHP ਨੇ ਇਹ ਦੱਸਿਆ ਵੀ ਡਰੱਗ ਜਾਂ ਅਲਕੋਹਲ ਇਹ ਹਜੇ ਇਹਦੇ ਬਾਰੇ ਜਿਹੜੀ ਆ ਇਨਵੈਸਟੀਗੇਸ਼ਨ ਹੋ ਰਹੀ ਆ ਵੀ ਇਹ ਕਿਤੇ ਬਲੱਡ ਦੇ ਵਿੱਚ ਤਾਂ ਨਹੀਂ ਸੀ। ਜੀ ਹਰਜੋਤ ਸਿੰਘ ਜੀ, ਸਮਾਂ ਆਪਣੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤੀ ਦੇ ਵੱਲ ਆ, ਪਰ ਜਾਣ ਤੋਂ ਪਹਿਲਾਂ ਇੱਕ ਜਿਹੜੀ ਗੱਲ ਆ ਹੋਰ ਸ਼ੇਅਰ ਕਰਦੇ ਜਾਈਏ। ਕੱਲ ਜਿਹੜੇ ਲਿੰਡਸੀ ਗ੍ਰਾਹਮ ਤੇ ਜਿਹੜੇ ਰਾਸ਼ਟਰਪਤੀ ਟਰੰਪ ਆ, ਇੰਡੀਆ ਦੇ ਬਾਬਤ ਉਹਨਾਂ ਨੇ ਜਿਹੜੀਆਂ ਉਹ ਟਿੱਪਣੀ ਕੀਤੀ, ਉਹਨਾਂ ਦੀ ਇੱਕ ਆਡੀਓ ਤੇ ਉਹਨਾਂ ਦੀ ਵੀਡੀਓ ਜਿਹੜੀ ਉਹ ਸਾਹਮਣੇ ਆਈ ਆ, ਜਿਸ ਵਿੱਚ ਰਸ਼ੀਅਨ ਤੇਲ ਨੂੰ ਲੈ ਕੇ ਹੀ ਜਿਹੜੀ ਚਰਚਾ ਜਿਹੜੀ ਹੋਈ ਆ ਤੇ ਟਰੰਪ ਹੁਣਾਂ ਨੇ ਕਿਹਾ ਵੀ ਮੋਦੀ ਮੈਨੂੰ ਖੁਸ਼ ਕਰਨ ਦੇ ਲਈ ਇਹ ਸਾਰਾ ਕੁਝ ਜਿਹੜਾ ਨਾਲ ਦੇ ਨਾਲ ਕਰ ਰਿਹਾ ਹੈਗਾ। ਕਹਿੰਦਾ ਵੀ ਚੰਗਾ ਬੰਦਾ ਹੈ ਉੱਦਾਂ ਮੋਦੀ, ਟਰੰਪ ਹੁਣਾਂ ਨੇ ਕਿਹਾ, ਪਰ ਕਹਿੰਦਾ ਵੀ ਉਹਨੂੰ ਪਤਾ ਵੀ ਮੈਂ ਨਾਰਾਜ਼ ਆ ਤੇ ਮੈਨੂੰ ਹੁਣ ਖੁਸ਼ ਕਰਨ ਦੇ ਲਈ ਉਹ ਸਾਰਾ ਕੁਝ ਕਰ ਰਿਹਾ। ਸੋ ਭਾਰਤ ਦੇ ਵਿੱਚ ਇਹ ਖਾਸਾ ਜਿਹੜਾ ਬਵਾਲ ਆ ਉਹ ਬਣਿਆ ਪਿਆ ਵੀ ਮੋਦੀ ਬੀਨ ਦੇ ਉੱਤੇ ਟਰੰਪ ਦੀ ਨੱਚ ਰਿਹਾ ਹੈਗਾ ਆ, ਜਿੱਦਾਂ ਜਿੱਦਾਂ ਉਹ ਉਸ ਨੂੰ ਆਖ ਰਿਹਾ ਆ। ਉਧਰ ਅੱਜ ਇੱਕ ਬਲੂਮਬਰਗ ਨੇ ਰਿਪੋਰਟ ਜਿਹੜੀ ਉਹ ਲਗਾਈ, ਜਿਸ ਵਿੱਚ ਇਹ ਉਹਨਾਂ ਨੇ ਦਾਅਵਾ ਕੀਤਾ ਵੀ 3 ਜਿਹੜੇ ਸਮੁੰਦਰੀ ਬੇੜੇ ਆ ਜਹਾਜ਼ ਦੇ ਆਇਲ ਟੈਂਕਰਸ, ਉਹ ਰਿਲਾਇੰਸ ਕੰਪਨੀ ਦੇ ਵੱਲ ਨੂੰ ਜਾਮਨਗਰ ਦੇ ਵਿੱਚ ਪਹੁੰਚ ਰਹੇ ਨੇ ਤੇ ਝੱਟ ਦੇਣੀ ਉਹਨਾਂ ਨੇ ਵਾਪਸੀ ਜਿਹੜਾ ਉਹ ਜਵਾਬ ਦਿੰਦੇ ਹੋਏ ਰਿਲਾਇੰਸ ਵਾਲਿਆਂ ਨੇ ਇਹ ਆਖਿਆ, ਹਰਜੋਤ ਸਿੰਘ ਜੀ, ਕਹਿੰਦੇ ਵੀ ਭਾਈ ਅਸੀਂ ਤਾਂ ਕਈ ਦਿਨਾਂ ਤੋਂ ਤੇਲ ਲੈਣਾ, ਮਹੀਨਿਆਂ ਤੋਂ ਜਿਹੜਾ ਉਹ ਬੰਦ ਕਰ ਦਿੱਤਾ ਹੈਗਾ ਆ। ਸੋ ਇਸ ਟਾਈਮ ਉਹ ਵੀ ਜਿਹੜੇ ਹਰਜੋਤ ਸਿੰਘ ਜੀ ਡਰੇ ਪਏ ਨੇ ਵੀ ਅੱਗੇ ਕੀ ਜਿਹੜਾ ਚੱਲ ਰਿਹਾ, ਨਾਟ ਕਈ ਮਹੀਨਿਆਂ ਤੋਂ 3 ਵੀਕ ਤੋਂ ਕਹਿੰਦੇ ਵੀ ਅਸੀਂ ਤਕਰੀਬਨ ਪਿਛਲੇ 3 ਹਫ਼ਤਿਆਂ ਤੋਂ ਤੇਲ ਲੈਣਾ ਜਿਹੜਾ ਆ ਰਸ਼ੀਆ ਦਾ
ਉਹ ਬੰਦ ਕਰ ਦਿੱਤਾ ਆ। ਸੋ ਰਿਲਾਇੰਸ ਵਾਲੇ ਵੀ ਡਰੇ ਹੋਏ ਆ, ਮੋਦਾਨੀ ਹੁਣੀ ਵੀ ਜਿਹੜੇ ਆ ਉਹ ਡਰੇ ਹੋਏ ਆ ਵੀ ਇਸ ਦੇ ਵਿੱਚ ਅੱਗੇ ਕੀ ਬਣ ਸਕਦਾ ਹੈ। ਸੋ ਟਰੰਪ ਹੁਣਾਂ ਨੇ ਜਿਹੜੇ ਇਸ ਦੇ ਵਿੱਚ ਜਿਹੜੀ ਲਿੰਡਸੀ ਗ੍ਰਾਹਮ ਦੀ ਗੱਲ ਸੀ, ਉਹ ਕਹਿੰਦੇ ਵੀ ਜੇ ਬਿੱਲ ਮੇਰੇ ਜਿਹੜਾ ਲਿਆਂਦਾ ਜਿਸ ਦੇ ਵਿੱਚ 500% ਤੱਕ ਟੈਰਿਫ ਦੀ ਗੱਲ ਕਰ ਰਹੇ ਆ, ਫਾਈਨ ਪਾਉਣ ਦੀ ਗੱਲ ਕਰ ਰਹੇ ਆ, ਵੀ ਜਿਹੜਾ ਵੀ ਕੋਈ ਰਸ਼ੀਅਨ ਤੇਲ ਖਰੀਦਦਾ ਆ ਉਸ ਡਰ ਤੋਂ ਜਿਹੜੀਆਂ ਹੁਣ ਉੱਥੇ ਦੀਆਂ ਪ੍ਰਾਈਵੇਟ ਤੇ ਜਿਹੜੀਆਂ ਪਬਲਿਕ ਸੈਕਟਰ ਕੰਪਨੀਆਂ ਆ, ਉਹ ਰਸ਼ੀਆ ਦੇ ਤੇਲ ਤੋਂ ਜਿਹੜੀਆਂ ਕੰਨੀ ਕਤਰਾ ਰਹੀਆਂ ਨੇ ਵੀ ਕਿਤੇ ਜੇ ਹੁਣ ਅਮਰੀਕਾ ਨੂੰ ਪਤਾ ਲੱਗ ਗਿਆ ਜੇ ਉੱਥੇ ਉਹ ਬਿੱਲ ਪਾਸ ਹੋ ਜਾਂਦਾ ਤਾਂ ਸਾਡਾ ਤਾਂ ਜਿਹੜਾ ਇੱਕ ਹਿਸਾਬ ਦੇ ਨਾਲ ਨਿਚੋੜ ਜਿਹੜਾ ਉਹ ਹੋ ਜਾਵਾਂਗੇ। ਸੋ ਰਿਲਾਇੰਸ ਨੇ ਇਸ ਰਿਪੋਰਟ ਤੋਂ ਬਾਅਦ ਦੇ ਵਿੱਚ ਆਪਣਾ ਸਪਸ਼ਟੀਕਰਨ ਇਹ ਦਿੱਤਾ ਆ ਵੀ ਤੇਲ ਲੈਣਾ ਅਸੀਂ ਪਿਛਲੇ 3 ਹਫ਼ਤਿਆਂ ਤੋਂ ਬੰਦ ਕੀਤਾ ਆ। ਇਹ ਨਾ ਹੋਵੇ ਵੀ ਅਖੀਰਲੇ ਜਹਾਜ਼ ਜਿਹੜੇ ਉਹਨਾਂ ਨੇ ਛੱਡੇ ਹੋਣ ਵੀ ਚਲੋ ਜਾਂਦੇ ਜਾਂਦੇ ਉਹਨਾਂ ਨੂੰ ਜਿਹੜਾ ਉਹ ਫੜਾ ਜਾਓ। ਸ਼ੈਡੋ ਵੈਸਲਸ ਵੀ ਆਲਰੇਡੀ ਜਿਹੜੀਆਂ ਅਮਰੀਕਾ ਦੇ ਦੁਆਰਾ ਸੈਂਕਸ਼ਨ ਜਿਹੜੀਆਂ ਉਹ ਕੀਤੀਆਂ ਜਾ ਚੁੱਕੀਆਂ ਹੈਗੀਆਂ ਆ, ਪਰ ਘਬਰਾਹਟ ਤੇ ਬੌਖਲਾਹਟ ਜਿਹੜੀ ਇਸ ਮੌਕੇ ਇਹ ਸਾਰੇ ਪਾਸੇ ਨਜ਼ਰ ਆ ਰਹੀ ਹੈ। ਕਿਉਂਕਿ ਹੁਣ ਤਾਂ ਜਦੋਂ ਤੋਂ ਵੈਨਜ਼ੂਏਲਾ ਦਾ ਪ੍ਰੈਜ਼ੀਡੈਂਟ ਚੱਕ ਕੇ ਲਿਆਂਦਾ ਵੀ ਸਾਰੇ ਡਰਦੇ ਆ ਕਿ ਟਰੰਪ ਨੇ ਪਤਾ ਨਹੀਂ ਕਿਹੜੇ ਵੇਲੇ ਕਿਸੇ ਨੂੰ ਚੱਕ ਕੇ ਲੈ ਜਾਣਾ। ਅੱਛਾ ਹਰਜੋਤ ਸਿੰਘ ਜੀ, ਇੱਕ ਜਿਹੜੀ ਚੀਜ਼ ਜਾਂਦੇ ਜਾਂਦੇ ਦੱਸ ਦਈਏ, ਸਮਾਂ ਆਪਣਾ ਸਮਾਪਤੀ ਤੇ ਆ। ਇੱਕ ਬੰਦੇ ਨੇ ਟ੍ਰੇਡ ਜਿਹੜਾ ਇਹ ਕੀਤਾ ਵੀ ਮਡੂਰੂ ਦੇ ਡਾਊਨਫਾਲ ਤੋਂ ਉਹਨੇ $4 ਲੱਖ ਕਮਾ ਲਿਆ। ਸੋ ਕਿਉਂਕਿ ਸ਼ਨੀਚਰਵਾਰ ਨੂੰ ਚੱਕ ਲਿਆ ਸੀਗਾ ਮਡੂਰੋ, ਕਹਿੰਦੇ ਵੀ ਉਸਨੇ ਪਿਛਲੇ ਸਾਲ ਇੱਕ ਪੋਲੀ ਮਾਰਕੀਟ ਕਰਕੇ ਐਪ ਕਹਿ ਲਓ ਜਾਂ ਉਹਨੇ ਬੈਟ ਲਾਈ ਸੀਗੀ ਵੀ ਭਾਈ ਵੀ ਇਹ ਵੈਨੇਜ਼ੁਏਲਾ ਦੇ ਵਿੱਚ ਡਾਊਨਫਾਲ ਆਉਣ ਜਾ ਰਿਹਾ ਵੀ ਅਮਰੀਕਾ 31 ਜਨਵਰੀ ਤੋਂ ਪਹਿਲਾਂ ਉੱਥੇ ਇਨਵੇਡ ਕਰ ਸਕਦਾ ਆ। ਸੋ ਉਹ ਕਹਿੰਦੇ ਵੀ ਉਸ ਬੰਦੇ ਨੇ 27 ਦਸੰਬਰ ਨੂੰ ਸਭ ਤੋਂ ਪਹਿਲਾਂ ਬੈਟ ਲਾਇਆ, $96 ਦੇ ਜਿਹੜੇ ਕੰਟਰੈਕਟ ਬਾਏ ਕੀਤੇ 8 ਸੈਂਟ ਦੇ ਉੱਤੇ। ਫਿਰ ਉਹਨੇ 31 ਦਸੰਬਰ ਤੋਂ 2 ਜਨਵਰੀ ਤੱਕ ਹੋਰ ਹਜ਼ਾਰਾਂ ਹੀ ਡਾਲਰ ਦੇ ਜਿਹੜੇ ਬੈਟ ਲਾਏ ਵੀ ਯੂਐਸ ਅਟੈਕ ਕਰੂਗਾ ਤੇ ਮਡੂਰੋ ਆਪਣੀ ਪਾਵਰ ਲੂਜ਼ ਕਰੂਗਾ। ਤੇ ਜਿਸ ਰਾਤ ਨੂੰ ਹਰਜੋਤ ਸਿੰਘ ਜੀ 2 ਤੇ 3 ਦੀ ਦਰਮਿਆਨੀ ਰਾਤ ਨੂੰ ਇਹ ਸਾਰਾ ਕੁਝ ਵਾਪਰਿਆ ਆ, ਉਹ ਇੱਥੋਂ ਦੇ ਰਾਤ ਦੇ 10 ਵਜੇ ਤੋਂ ਬਿਲਕੁਲ ਪਹਿਲਾਂ 9:98 ਤੱਕ ਉਹਨੇ $20,000 ਹੋਰ ਜਿਹੜਾ ਇਸ ਦੇ ਉੱਤੇ ਬੈਟ ਜਿਹੜਾ ਉਹ ਲਾਇਆ। ਤੇ ਉਸੇ ਹੀ ਲਾਸਟ ਬੈਟ ਤੋਂ ਤਕਰੀਬਨ ਹਰਜੋਤ ਸਿੰਘ ਜੀ 46-47 ਮਿੰਟ ਬਾਅਦ ਟਰੰਪ ਉਹਨਾਂ ਨੇ ਮਿਲਟਰੀ ਆਰਡਰ ਜਿਹੜੇ ਆ ਸਟ੍ਰਾਈਕ ਕਰਨ ਦੇ ਦਿੱਤੇ। ਕਰਾਕਸ ਦੇ ਵਿੱਚ ਹਮਲਾ ਹੋਇਆ ਤੇ 8 ਸੈਂਟ ਨੂੰ ਜਿਹੜੀ ਉਹਨੇ ਲਾਇਆ ਸੀਗਾ ਉਸ ਦੇ ਬਦਲੇ ਹੁਣ ਉਹਨੂੰ ਕਈ $1,000 ਜਿਹੜੇ ਮਿਲੇ ਆ। ਸੋ ਹਰਜੋਤ ਸਿੰਘ ਜੀ ਕੁੱਲ $34,000 ਲਾ ਕੇ ਤੇ $4 ਲੱਖ ਉਹਨੇ ਇਸ ਦੇ ਵਿੱਚ ਮੁਨਾਫਾ ਕਮਾ ਲਿਆ। ਪਰ ਤੁਸੀਂ ਇਹ ਦੇਖੋ ਵੀ ਗੈਂਬਲਰ ਕਿਹੜੀ ਚੀਜ਼ ਦੇ ਉੱਤੇ ਜਿਹੜੀਆਂ ਬੈਟਸ ਆ ਉਹ ਲਾ ਰਹੇ ਹੁੰਦੇ ਆ, ਜਿਹਦੇ ਬਾਰੇ ਆਪਾਂ ਨੂੰ ਸੋਚਿਆ ਵੀ ਜਿਹੜਾ ਉਹ ਕਦੀ ਨਹੀਂ ਹੁਣ ਇਹ ਆ ਵੀ ਹੁਣ ਹੋਰ ਮੁਲਕਾਂ 'ਚ ਬਹੁਤ ਸਾਰੇ ਲੋਕਾਂ ਨੇ ਕੰਮ ਕਰਨ ਲੱਗ ਪੈਣਾ ਵੀ ਦੇਖੋ ਕੀ ਹੁੰਦਾ। ਹਾਂਜੀ, ਪਰ ਚਲੋ ਹਰ ਥਾਂ ਦੇ ਉੱਤੇ ਹੁਣ ਮੈਨੂੰ ਲੱਗਦਾ ਗ੍ਰੀਨਲੈਂਡ ਦੇ ਉੱਤੇ ਲੱਗਣ ਲੱਗ ਗਏ ਹੋਣੇ ਵੀ ਪਤਾ ਨਹੀਂ ਉੱਤੇ ਹੋਣਾ ਕਿ ਨਹੀਂ ਹੋਣਾ। ਚਲੋ ਨਾ ਹੀ ਹੋਵੇ ਤਾਂ ਚੰਗੀ ਗੱਲ ਆ। ਇਹ ਆਪਾਂ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਕੈਨੇਡਾ ਦੇ $1 ਤੇ 37 ਸੈਂਟ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ $280 ਤੇ 61 ਪੈਸੇ, $1 ਦੇ ਬਰਾਬਰ ਇੰਡੀਆ ਦੇ $90 ਤੇ 27 ਪੈਸੇ। ਜੀ, ਮਾਰਕੀਟਸ ਦੇ ਵਿੱਚ ਅੱਜ ਪੂਰਾ ਉਛਾਲ ਰਿਹਾ। ਵੈਨੇਜ਼ੁਏਲਾ ਦੇ ਵਿੱਚ ਉਹਨਾਂ ਦਾ ਰਾਸ਼ਟਰਪਤੀ ਚੱਕਣ ਤੋਂ ਬਾਅਦ ਚ ਕਿਸੇ ਨੂੰ ਕੋਈ ਬੜਾ ਕਹਿ ਲਓ ਵੀ ਨਿਵੇਸ਼ਕਾਂ ਨੂੰ ਕੋਈ ਬੜਾ ਫਰਕ ਨਹੀਂ ਪਿਆ। ਉਹਨਾਂ ਨੇ ਸਗੋਂ ਖੁਸ਼ੀ ਹੋਈ ਲੱਗਦਾ ਮਨਾਈ ਆ ਤੇ 595 ਪੁਆਇੰਟ ਅੱਜ ਵੱਧ ਕੇ ਡਾਓ ਜੋਨ 48,977 ਦੇ ਉੱਤੇ ਬੰਦ ਹੋਇਆ। S&P 44 ਪੁਆਇੰਟ ਵੱਧ ਕੇ 6902, ਨੈਸਡੈਕ 160 ਪੁਆਇੰਟ ਵੱਧ ਕੇ $23,396 ਜਿਹੜੇ ਆ ਉਸ ਪੁਆਇੰਟਸ ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ $4400 ਤੇ $58 ਪ੍ਰਤੀ ਬੈਰਲ 10 ਈਅਰ ਜਿਹੜੇ ਆ ਅਤੇ ਕੱਚੇ ਤੇਲ ਦੀ ਕੀਮਤ $58 ਪ੍ਰਤੀ ਬੈਰਲ ਰਹੀ ਆ। ਸੋਨੇ ਦਾ ਭਾਅ $4458 ਪ੍ਰਤੀ ਟਰੋਏ ਆਉਂਸ ਰਿਹਾ, ਮਾਫੀ ਚਾਹੁੰਦਾ। ਤੇ ਕੱਚੇ ਤੇਲ ਦੀ ਜਿਹੜੀ ਕੀਮਤ ਆਲਰੇਡੀ ਦੱਸ ਚੁੱਕੇ ਆ ਤੇ 10 ਈਅਰ ਯੀਲਡ 4.17%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 93,785 ਤੇ ਇਥੀਰੀਅਮ 3200 ਤੇ $18 ਦੇ ਬਰਾਬਰ ਚੱਲ ਰਿਹਾ ਆ। ਅੱਜ ਉਦਾਂ ਹਮਲੇ ਤੋਂ ਬਾਅਦ ਦੇ ਵਿੱਚ ਇੱਕ ਹਿਸਾਬ ਦੇ ਨਾਲ ਤਖਤਾ ਪਲਟਣ ਵਾਲੀ ਗੱਲ ਤੋਂ ਬਾਅਦ ਚ ਸ਼ੈਵਰਨ ਦੇ ਹਰਜੋਤ ਸਿੰਘ ਜੀ ਜਿਹੜੇ ਕਹਿ ਲਓ ਵੀ ਪ੍ਰਾਈਸ ਆ ਸਟਾਕ ਦੇ ਚੜੇ ਆ, ਕਿਉਂਕਿ ਇੱਕੋ ਇੱਕ ਕੰਪਨੀ ਇਸ ਟਾਈਮ ਵੈਨੇਜ਼ੁਏਲਾ ਦੇ ਵਿੱਚ ਉਹ ਜਿਹੜੀ ਕੰਮ ਕਰ ਰਹੀ ਆ। ਸੋ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਆ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਰਮੀ ਸਿੰਘ ਵੱਲੋਂ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।